व्यूअर्स वेलकम बैक टू प्रोग्राम। सो व्यूअर्स गलबात करन जा रहे हैं कि पंजाबी यूनिवर्सिटी पटियाला जिस दा नाम दसदा है कि पंजाबी जुबान की तरक्की लई बनी सी, पर हुण इस ते RSS का मुकम्मल कब्जा हो चुका है। सो इस दे जड़े वाइस चांसलर प्रोफैसर अरविंद ने कहा है कि असी भाई कान सिंह नाभा का महान कोश इसलिए नहीं छाप सकते क्योंकि साडे कोल विद्वानां दी अते पैसे की कमी है। और याद रहे पिछली सरकार वालों इस महान कोश नूं सोध के छापण लई खास फंड रिलीज़ किया गया सी। सो इस बारे आपां गलबात करन जा रहे हैं और नाल ही जिहड़े तुहाडे जिहड़े मैसेज ने फेसबुक ते जां यूट्यूब के उपर वो भी आपां लवांगे। सो असीं चाहांगे कि तुसां इसे तरह बने रहना देखण सुणन लई एंड लिखण लई तुहाडा सब दा बहुत बहुत धन्नवाद। जी राज साहब की कहना चाहोगे? देखो ਅਸੀਂ ਜਦੋਂ 75 ਵਰਿਆਂ ਦਾ ਪੰਜਾਬ ਦਾ ਭਾਰਤ ਦੇ ਨਾਲ ਉਹ ਗੁਲਾਮੀ ਦਾ ਇਤਿਹਾਸ ਦੇਖਦੇ ਤੇ 1950 ਵੱਲ ਧਿਆਨ ਜਾਂਦਾ ਕਿ ਜਦੋਂ ਪੰਜਾਬੀ ਸੂਬੇ ਦੀ ਤਹਿਰੀਕ ਸ਼ੁਰੂ ਹੋਣ ਦੇ ਨਾਲ ਆਪਣੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਜ਼ਬਰ ਜ਼ੁਲਮ ਜਿਹੜਾ ਉਹ ਪ੍ਰਤਾਪ ਸਿੰਘ ਕੈਰੋਂ ਤੱਕ ਪਹੁੰਚਦਿਆਂ ਤਾਂ ਸਿਖਰ 'ਤੇ ਸੀ। ਪਰ ਪਹਿਲਿਆਂ ਚੀਫ ਮਿਨਿਸਟਰਸ ਵੇਲੇ ਹੀ ਗੋਪੀ ਚੰਦ ਭਾਰਗਵ ਜਾਂ ਭੀਮ ਸੈਨ ਸੱਚਰ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਜਾਂਦੀ ਹੈ 1955 ਦੇ ਪੀਰੀਅਡ 'ਚ ਉਹ ਚੱਲ ਰਿਹਾ ਸੀ ਜੀ। ਉਸ ਪੀਰੀਅਡ 'ਚ ਹੀ ਜਦੋਂ ਕਿ ਪੰਜਾਬੀ ਸੂਬੇ ਦੀ ਮੰਗ ਜ਼ੋਰ ਫੜ ਰਹੀ ਸੀ, ਇਹਨਾਂ ਨੇ ਇੱਕ ਇਹ ਸਿੱਖਾਂ ਨੂੰ ਅਬਲਾਈਜ਼ ਕਰਨ ਦੇ ਲਈ ਕਿ ਜੀ ਚਲੋ ਕੁਛ ਨਹੀਂ ਹੈ। ਔਰ ਗਿਆਨੀ ਕਰਤਾਰ ਸਿੰਘ ਜਿਹੜਾ ਕਦੇ ਅਕਾਲੀ ਦਲ 'ਚ ਕਦੇ ਕਾਂਗਰਸ ਚਲਾ ਜਾਂਦਾ ਸੀ, ਦੋ ਤਿੰਨ ਜਿਹੜੀਆਂ ਚੀਜ਼ਾਂ, ਇੱਕ ਤਾਂ ਰੀਜਨਲ ਫਾਰਮੂਲਾ ਲਿਆਂਦਾ, ਰੀਜਨ ਬਣੇ ਪੰਜਾਬੀ ਰੀਜਨ ਔਰ ਹਿੰਦੀ ਰੀਜਨ, ਇਹ ਬਿਫੋਰ ਪੰਜਾਬੀ ਸੂਬਾ ਸਟੋਰੀ ਹੈ। ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਭਾਸ਼ਾ ਵਿਭਾਗ। ਹੁਣ ਪੰਜਾਬੀ ਯੂਨੀਵਰਸਿਟੀ ਮੈਨੂੰ ਯਾਦ ਹੈ ਕਿ ਵੀ ਮੈਂ ਇਹ ਕਿਤੇ ਪੜ੍ਹਿਆ ਕਿ ਦੁਨੀਆ ਦੇ ਵਿੱਚ ਸਿਰਫ 2 ਯੂਨੀਵਰਸਿਟੀਜ਼ ਨੇ ਜਿਹੜੀਆਂ ਜ਼ਬਾਨ ਦੇ ਨਾਂ 'ਤੇ ਬਣੀਆਂ। ਇੱਕ ਕੋਈ ਹਿਬਰੂ ਯੂਨੀਵਰਸਿਟੀ ਹੈ ਤੈਲ ਅਵੀਵ 'ਚ ਯਹੂਦੀਆਂ ਦੀ, ਕਿਉਂਕਿ ਉਹਨਾਂ ਦੀ ਆਪਣੀ ਜ਼ਬਾਨ ਹੈ, ਔਰ ਪੰਜਾਬੀ ਯੂਨੀਵਰਸਿਟੀ ਬਣਾਈ ਗਈ। ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਔਰ ਭਾਸ਼ਾ ਵਿਭਾਗ ਪੰਜਾਬ ਨੇ ਵੀ ਮੁੱਢਲੇ ਵਰਿਆਂ ਦੇ ਵਿੱਚ ਬਹੁਤ ਸਾਂਭ ਸੰਭਾਲ ਦਾ ਕੰਮ ਕੀਤਾ। ਖਰੜੇ ਵੀ ਸਾਂਭੇ, ਪਬਲੀਕੇਸ਼ਨਸ ਵੀ ਹੋਈਆਂ। ਔਰ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅੱਡ ਡਿਪਾਰਟਮੈਂਟ ਵੀ ਵੱਧਦੇ ਗਏ। ਔਰ ਆਲਰੇਡੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੀ ਗੱਲ ਕਰਦੇ ਹਾਂ, ਪੰਜਾਬੀ ਯੂਨੀਵਰਸਿਟੀ ਨੇ ਜਦੋਂ ਸ਼ੁਰੂ ਕੀਤਾ, ਡਾਕਟਰ ਤਾਰਨ ਸਿੰਘ ਵਰਗੇ ਵਿਦਵਾਨ ਜਿਹੜੇ ਨੇ ਉਹ ਉਹਦੇ ਹੈੱਡ ਬਣੇ ਔਰ ਕਾਫੀ ਪ੍ਰੋਗਰਾਮ। ਪਰ ਔਰ ਇਸ ਦੇ ਨਾਲ ਜਿਉਂ-ਜਿਉਂ RSS ਦਾ ਇਨਫਲੂਐਂਸ, ਕਿਉਂਕਿ ਜੇ ਸਿੱਖਾਂ ਨੂੰ ਉਸ ਵੇਲੇ ਸਮਝ ਸੀ ਜਾਂ ਇੱਕ ਕੁਦਰਤੀ ਵਰਤਾਰਾ ਹੈ ਕਿ ਭਾਈ ਇੱਕ ਪਾਸੇ ਖਾਲਸਾ ਸਕੂਲਾਂ ਖਾਲਸਾ ਕਾਲਜਾਂ ਦਾ ਨੈਟਵਰਕ ਸੀ ਔਰ ਇੱਧਰ ਜੇ ਤੁਹਾਡਾ ਪੰਜਾਬੀ ਜ਼ਬਾਨ ਦੀ ਹਿਫਾਜ਼ਤ ਔਰ ਉਸ ਦੀ ਸਾਂਭ ਸੰਭਾਲ, ਉਸ ਦੀ ਪਬਲੀਕੇਸ਼ਨ ਔਰ ਦੁਰਲਭ ਗ੍ਰੰਥ ਔਰ ਜਿਹੜੇ ਈਵਨ ਡਾਕਟਰ ਗੰਡਾ ਸਿੰਘ ਵਰਗੇ ਲੋਕ ਦੂਜੇ ਜਿਨ੍ਹਾਂ ਦੀਆਂ ਉਮਰਾਂ ਦੀਆਂ ਲਾਇਬ੍ਰੇਰੀਆਂ ਉਹਨਾਂ ਨੇ ਡੋਨੇਟ ਕੀਤੀਆਂ ਕਿ ਵੀ ਇੱਕ ਆਧਾਰ ਬਣੇਗਾ, ਤੇ ਦੁਸ਼ਮਣ ਨੂੰ ਵੀ ਉਹ ਬਹੁਤ ਚੰਗੀ ਤਰ੍ਹਾਂ ਪਤਾ ਸੀ। ਅਸੀਂ ਦੇਖਦੇ ਹਾਂ ਵੀ ਇਹ ਕਿਵੇਂ ਨੈਟਵਰਕ ਐਜੂਕੇਸ਼ਨ ਦਾ ਖਤਮ ਹੋਇਆ। ਕੁਛ ਉਹਦੇ ਸਾਡੇ ਆਪਣੇ ਹੀ ਸ਼੍ਰੋਮਣੀ ਕਮੇਟੀ ਅਕਾਲੀਆਂ ਦਾ ਰੋਲ ਹੈ। ਖਾਲਸਾ ਸਕੂਲ, ਖਾਲਸਾ ਕਾਲਜ, ਖਾਲਸਾ ਸਕੂਲ ਤਾਂ ਬਹੁਤੇ ਸਰਕਾਰ ਨੇ ਟੇਕ ਓਵਰ ਕਰ ਲਏ ਕਿਉਂਕਿ ਜਿਹੜਾ ਤਨਖਾਹਾਂ ਉਹਨਾਂ ਨੇ ਦੇਣੀਆਂ ਨੇ ਔਰ ਉਹਦੇ ਥੱਲੇ ਸਰਕਾਰੀ ਦੇ ਥੱਲੇ ਹੌਲੀ ਜਿਹੜਾ ਖਾਲਸਾ ਸਕੂਲਾਂ 'ਚੋਂ ਪੈਦਾ ਹੋਣ ਵਾਲਾ ਸਿੱਖ ਕਿਰਦਾਰ ਸੀ ਬੱਚਿਆਂ ਦੇ ਅੰਦਰ, ਖਾਲਸਾਈ ਕਦਰਾਂ, ਉਹ ਮਾਈਨਸ ਹੁੰਦਾ ਖਤਮ ਹੋ ਗਿਆ। ਯੂਨੀਵਰਸਿਟੀਆਂ 'ਚ ਇਹੀ ਨਹੀਂ, ਜਦੋਂ ਸਰਕਾਰ ਪੰਜਾਬੀ ਸੂਬਾ ਬਣ ਜਾਂਦਾ 1969 'ਚ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਹੈ, ਅਤੇ ਜਿਸ ਮੁੱਦੇ ਦੇ ਉੱਤੇ ਭਾਰਤੀ ਜਨਸੰਘ ਨੇ ਸਰਕਾਰ ਤੋੜ ਦਿੱਤੀ ਸੀ ਔਰ ਅਕਾਲੀਆਂ ਨੇ ਉਦੋਂ ਸਟੈਂਡ ਰੱਖਿਆ, ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਬਣਾਈ ਗਈ ਕਿ ਭਾਈ ਇਹ ਸਿੱਖੀ ਔਰ ਗੁਰੂ ਨਾਨਕ ਸਾਹਿਬ ਦੀਆਂ ਵੈਲਿਊਜ਼ ਨੂੰ ਔਰ ਬੜਾ ਵੱਡਾ ਕੈਂਪਸ ਔਰ ਦਿਸ ਦੈਟ। ਹੁਣ ਅੱਜ ਤੁਸੀਂ ਇਹਨਾਂ ਦੋਨੋਂ ਹੀ ਯੂਨੀਵਰਸਿਟੀਆਂ ਦਾ ਹਾਲ ਦੇਖੋ। ਪੰਜਾਬ ਯੂਨੀਵਰਸਿਟੀ ਬਾਰੇ ਤਾਂ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੰਜਾਬ ਯੂਨੀਵਰਸਿਟੀ ਤਾਂ ਸ਼ੁਰੂ ਤੋਂ ਹੀ ਉਹਨਾਂ ਦੀ ਸੈਨੇਟ ਤੋਂ ਲੈ ਕੇ ਆਰੀਆ ਸਮਾਜੀਆਂ ਦਾ ਕਬਜ਼ਾ ਰਿਹਾ। ਜੇ ਕੋਈ ਧੜੱਲੇਦਾਰ ਇੱਕ ਅੱਧਾ ਸਿੱਖ ਕਿਸੇ ਹੈੱਡ ਆਫ ਦਾ ਡਿਪਾਰਟਮੈਂਟ ਬਣ ਗਿਆ, ਉਹਨੇ ਆਪਣੇ ਡਿਪਾਰਟਮੈਂਟ 'ਚ ਕੋਈ ਕੰਸੈਸ਼ਨ ਲੈ ਲਏ ਜਾਂ ਦੂਜੇ ਤੋਂ ਪੰਜਾਬ ਯੂਨੀਵਰਸਿਟੀ ਪੰਜਾਬੀ ਸਬਜੈਕਟ ਨੂੰ ਹੀ ਖਤਮ ਕਰ ਰਹੀ ਸੀ, ਜਿਹੜਾ ਹੁਣ ਜਦੋਂ ਸਟ੍ਰਾਈਕ ਹੋਈ ਤਾਂ ਉਹ ਉਹਨਾਂ ਨੂੰ ਵਾਪਸ ਮੰਨਣਾ ਪਿਆ। ਸੋ ਉਹਨੂੰ ਬਾਹਰ ਕੱਢ ਦਿਓ। ਐਗਰੀਕਲਚਰ ਯੂਨੀਵਰਸਿਟੀ ਨੂੰ ਅਸੀਂ ਕਿਉਂਕਿ ਐਗਰੀਕਲਚਰ ਫੀਲਡ ਨਾਲ ਜੋੜ ਕੇ ਦੇਖਦੇ ਹਾਂ, ਅਤੇ ਬਾਕੀ ਜਿਹੜੀਆਂ ਬਾਬਾ ਫਰੀਦ ਯੂਨੀਵਰਸਿਟੀ ਮੈਡੀਕਲ, ਜੇ ਤੁਸੀਂ ਇਹਨਾਂ ਦੋਨੋਂ ਯੂਨੀਵਰਸਿਟੀਆਂ ਦਾ ਹਾਲ ਦੇਖੋ ਅੱਜ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਔਰ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦਾ। ਗੁਰੂ ਨਾਨਕ ਯੂਨੀਵਰਸਿਟੀ ਜਿਹਦਾ ਪਹਿਲੇ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਹੋਏ,
ਥੋੜੀ ਦੇਰ ਉਹਦਾ ਸਿੱਖ ਕਰੈਕਟਰ ਰਿਹਾ, ਹੌਲੀ 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 ਲੈਫਟਿਸਟਾਂ ਵੱਲ ਮੁੜ ਗਿਆ, ਕਾਮਰੇਡਾਂ ਵੱਲ। ਹੁਣ ਉੱਥੇ ਕੌਣ ਨੇ ਕਾਮਰੇਡ ਨੇ, RSS ਹੈ, ਕੀ ਹੈ? ਲੇਕਿਨ ਕਿਉਂਕਿ ਖਾਲਸਾ ਕਾਲਜ ਦੀ ਮੈਨੇਜਮੈਂਟ ਹੀ BJP ਦੇ ਕੋਲ ਜਾ ਚੁੱਕੀ ਹੈ ਔਰ ਈਵਨ ਚੀਫ ਖਾਲਸਾ ਦੀਵਾਨ ਦਾ ਸਾਰਾ ਨੈਟਵਰਕ ਹੀ ਉਹਨਾਂ ਕੋਲ ਹੈ, ਸੋ ਉਹਦੇ 'ਚ ਕੋਈ ਭੁਲੇਖਾ ਨਹੀਂ ਹੈ ਵੀ ਉਹ ਉਹਨਾਂ ਦੇ ਕੋਲ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਉਂਕਿ ਮਾਲਵੇ ਦੇ ਹੱਬ ਹੈ ਪਟਿਆਲਾ, ਸਟੂਡੈਂਟਸ ਵੀ ਸਿੱਖਾਂ ਦੇ ਮੁੰਡੇ ਪਿੰਡਾਂ 'ਚੋਂ ਆਉਣ ਵਾਲੇ ਦੂਸਰੇ ਰਹੇ, ਡਿਪਾਰਟਮੈਂਟਾਂ 'ਚ ਵੀ ਸੀ ਪ੍ਰਭਾਵ, ਪਰ ਹੌਲੀ 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 ਅੱਜ ਉਸ ਦਾ ਹਾਲ ਇਹ ਹੋ ਗਿਆ ਹੈ ਕਿ ਪੂਰੀ ਤਰ੍ਹਾਂ ਉਹ RSS ਨੇ ਟੇਕ ਓਵਰ ਕਰ ਲਿਆ। ਔਰ ਇਹ ਜਿਹੜਾ ਡਾਕਟਰ ਅਰਵਿੰਦ ਜਿਹਨੇ ਉਹ ਵਾਲ ਜੇ ਪਿੱਛੇ ਟੈਗੋਰ ਬਣਿਆ ਹੁੰਦਾ ਹੈ ਲੇਕਿਨ ਪੱਕਾ ਹਿੰਦੂ ਤਵੀ, ਔਰ ਇਹਦੀ ਇੱਕ ਉਦਾਹਰਣ, ਬਾਕੀ ਤਾਂ ਅਸੀਂ ਦੇਖਿਆ ਵੀ ਕਿੰਨੀਆਂ ਖਬਰਾਂ ਸੀ ਕਿ ਕਿਵੇਂ ਉਹ ਖਰੜੇ ਔਰ ਦੂਜੇ ਲੱਦ ਕੇ ਉਹਨੂੰ ਕੂੜਾ ਕਰਕਟ 'ਚ ਸੁੱਟ ਰਹੇ ਸੀ ਜਦੋਂ ਕਿ ਇਹ ਵੱਡੀ ਖਬਰ ਬਣੀ। ਸੋ ਹੌਲੀ 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 ਡਿਸਟਰਕਸ਼ਨ ਦਾ ਲੈਵਲ ਤਾਂ ਹੈ ਹੀ ਹੈ। ਹੁਣ ਅਸੀਂ 30 ਅਗਸਤ ਨੂੰ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦਾ ਜਨਮ ਦਿਨ ਸੀ, ਅਸੀਂ ਜ਼ਿਕਰ ਕੀਤਾ ਕਿ ਭਾਈ ਉਹਨਾਂ ਦਾ ਮਹਾਨ ਉਹ ਕੰਮ ਜਿਹੜਾ 14-15 ਸਾਲ ਦੀ ਮਿਹਨਤ ਨਾਲ ਮਹਾਨ ਕੋਸ਼ ਜਿਹੜਾ ਪਹਿਲਾਂ ਮਹਾਰਾਜਾ ਪਟਿਆਲਾ ਨੇ ਛਾਪਿਆ ਔਰ ਬਾਅਦ ਦੇ ਵਿੱਚ ਜਦੋਂ ਪੰਜਾਬੀ ਯੂਨੀਵਰਸਿਟੀ ਜਾਂ ਦੂਜੀ ਉਹਨੇ ਉਹਨੂੰ ਛਾਪਿਆ। ਹੁਣ ਜੇ ਸਾਰਾ ਕੰਮ ਦੇਖਣਾ ਹੋਏ ਕਿਸੇ ਦਾ, ਜੋ ਕੰਮ ਯੂਨੀਵਰਸਿਟੀਆਂ ਨੇ ਨਹੀਂ ਕੀਤਾ ਉਹ ਮਹਾਨ ਕੋਸ਼ ਹੈ। ਮੇਰੇ ਲਈ ਵੀ ਜਦੋਂ ਮੈਂ ਕੋਈ ਰੈਫਰੈਂਸ ਦੇਖਣੀ ਔਰ ਹਰ ਇੱਕ ਲਈ ਕੋਈ ਪੰਜਾਬੀ ਜ਼ਬਾਨ, ਗੁਰਮਤ ਸਬਜੈਕਟ, ਸਿੱਖੀ ਵੈਲਿਊਜ਼ ਜਾਂ ਉਸ ਖਿੱਤੇ ਨਾਲ ਸੰਬੰਧਿਤ ਈਵਨ ਤੁਹਾਡੇ ਗੁਰਦੁਆਰੇ ਜਿਹੜੇ ਨੇ ਉਹ ਕਦੋਂ ਕਿੱਥੇ ਕੀ ਹੋਇਆ, ਉਹ ਸੰਸਕ੍ਰਿਤ ਦੇ ਵਿਦਵਾਨ, ਅਰਬੀ ਦੇ, ਫਾਰਸੀ ਦੇ, ਔਰ ਜਿਸ ਲੈਵਲ ਦਾ ਉਹਨਾਂ ਦਾ ਕੰਮ ਹੈ ਉਹ ਮਹਾਨ ਕੋਸ਼ ਉਹਨੂੰ ਕਹਿੰਦੇ ਹੀ ਮਹਾਨ ਕੋਸ਼ ਸਿੱਖ ਐਨਸਾਈਕਲੋਪੀਡੀਆ। ਬਾਅਦ 'ਚ ਭਾਵੇਂ ਡਾਕਟਰ ਹਰਬੰਸ ਸਿੰਘ ਨੇ ਯੂਨੀਵਰਸਿਟੀਆਂ ਨੇ ਆਪਣਾ ਵੀ ਬਣਾਇਆ, ਪਰ ਜੋ ਓਰੀਜਨੈਲਿਟੀ ਉਹਦੇ 'ਚ ਹੈ। ਔਰ ਕਿਉਂਕਿ ਭਾਈ ਕਾਹਨ ਸਿੰਘ ਨਾਭਾ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਬਿਲਕੁਲ ਪਤਾ ਹੈ ਕਿ ਸਿੱਖ ਧਰਮ ਦੀ ਕੀਮਤ ਕੀ ਹੈ, ਔਰ ਇਹੀ ਉਹਨਾਂ ਨੇ ਹਮ ਹਿੰਦੂ ਨਹੀਂ ਦੇ ਥੱਲੇ 19ਵੀਂ ਸਦੀ ਦੇ ਵਿੱਚ ਲਿਖਿਆ। ਔਰ ਉਹ ਸਾਰਾ ਹੀ ਉਹਨਾਂ ਦਾ ਜਿਹੜਾ ਪਾਰਟ ਹੈ ਉਹ ਸਿੱਖਾਂ ਦਾ ਬ੍ਰਾਹਮਣਵਾਦੀ ਹਿੰਦੂਤਵਾਦ ਤੋਂ ਅੱਡਰੇ ਧਰਮ ਦੇ ਤੌਰ ਤੇ ਐਸਟੈਬਲਿਸ਼ ਕਰਦਾ। ਇਸ ਲਈ ਜਿੰਨਾ ਭਾਈ ਕਾਹਨ ਸਿੰਘ ਨਾਭਾ ਅੱਜ ਵੀ ਜਦੋਂ ਅਸੀਂ ਸੈਂਚਰੀ ਬਾਅਦ ਗੱਲ ਕਰ ਰਹੇ ਹਾਂ ਉਹਨਾਂ ਦੇ ਤੁਰ ਜਾਣ ਦੇ, ਰੜਕਦਾ ਉਹਨਾਂ ਨੂੰ ਕੋਈ ਹੋਰ ਨਹੀਂ ਰੜਕਦਾ। ਔਰ ਜੇ RSS ਦਾ ਅਰਵਿੰਦ ਵਰਗੇ ਲੋਕ ਉੱਥੇ ਆ ਕੇ ਬੈਠੇ ਹੋਣ, ਹੁਣ ਉਹ ਮਹਾਨ ਕੋਸ਼ ਜਿਹੜਾ ਦੁਬਾਰਾ ਛਪਣਾ ਸੀ, ਪਹਿਲਾਂ ਜਦੋਂ ਇਹ ਛਾਪਿਆ ਗਿਆ ਅਸੀਂ ਦੇਖਦੇ ਮਾਰਚ 2019 ਦੇ ਵਿੱਚ ਸਾਰੀਆਂ ਕਾਪੀਆਂ ਉਹਦੀਆਂ ਬੈਨ ਕਰਨੀਆਂ ਪਈਆਂ ਕਿਉਂਕਿ ਉਹਦੇ 'ਚ ਇੰਨੀ ਜ਼ਿਆਦਾ ਮਿਲਾਵਟ, ਗਿਰਾਵਟ, ਰੁਕਾਵਟ ਔਰ ਝੂਠ ਪਰੋਸ ਦਿੱਤਾ ਗਿਆ ਸੀ। ਜਦੋਂ ਰੌਲਾ ਪਿਆ ਉਹਨਾਂ ਨੇ ਕਿਹਾ ਜੀ ਜਿੰਨੀਆਂ ਛਾਪੀਆਂ ਨੇ ਸਾਰੀਆਂ ਨੂੰ ਬਰਨ ਕਰ ਦਿਓ। ਔਰ ਫਿਰ ਜਿਹੜਾ ਅਮਰਿੰਦਰ ਦੀ ਸਰਕਾਰ ਸੀ ਉਹਨੂੰ ਪਤਾ ਸੀ ਕਿ ਭਾਈ ਉਹਦੇ ਦਾਦੇ ਨੇ ਇਹ ਛਾਪਿਆ ਸੀ, ਔਰ ਦੂਜਾ ਉਹਨੇ ਫੰਡ ਰਿਲੀਜ਼ ਕੀਤੇ ਕਿ ਬਈ ਇਹ ਜਿਹੜੇ ਗੁਰਬਾਣੀ ਦੇ ਔਰ ਇਤਿਹਾਸ ਦੇ ਐਕਸਪਰਟ ਨੇ, ਦੂਜੇ ਨੇ, ਉਹਨਾਂ ਦੀ ਛਤਰ ਛਾਇਆ ਥੱਲੇ ਉਹਨੂੰ ਕਰੈਕਟ ਉਹਦੀ ਪਬਲੀਕੇਸ਼ਨ ਕੀਤੀ ਜਾਏ। ਉਹਨੂੰ ਫੰਡਸ ਕਿੱਧਰ ਗਏ ਕਿੱਧਰ ਨਹੀਂ। ਹੁਣ ਜਿਹੜੀ ਖਬਰ ਅੱਜ ਦੀ ਮੇਨ ਟ੍ਰਿਬਿਊਨ 'ਚ ਲੱਗੀ ਹੈ, ਰਿਡਲਡ ਵਿਦ ਕੰਟਰੋਵਰਸੀਜ਼, ਪੰਜਾਬੀ ਯੂਨੀਵਰਸਿਟੀ ਪੁੱਟਸ ਮਹਾਨ ਕੋਸ਼ ਰੀਪ੍ਰਿੰਟ ਔਨ ਬੈਕ ਬਰਨਰ। ਹੁਣ ਉਹਨਾਂ ਦਾ ਇਹ ਵਾਈਸ ਚਾਂਸਲਰ ਕਹਿ ਰਿਹਾ ਹੈ ਕਿ ਸਾਡੇ ਕੋਲ ਐਕਸਪਰਟ ਨਹੀਂ ਹੈ, ਯੂਨੀਵਰਸਿਟੀ ਵਿਲ ਹੈਵ ਟੂ ਫਾਰਮ ਏ ਟੀਮ ਆਫ ਐਕਸਪਰਟਸ। ਇਟ ਇਜ਼ ਟੀਡੀਅਸ ਵਰਕ, ਬਹੁਤ ਔਖਾ ਕੰਮ ਹੈ। ਇਨ ਫੈਕਟ ਇਨ ਕੇਸ ਵੀ ਰੀਸਟਾਰਟ ਦਾ ਵਰਕ ਵੇਰੀਅਸ ਆਫਿਸਿਸ ਕੰਟੈਕਟ ਐਂਡ ਪ੍ਰੈਸ਼ਰਾਈਜ਼ ਅਸ ਟੂ ਮੇਕ ਦੈਮ ਏ ਪਾਰਟ ਆਫ ਦਾ ਪ੍ਰੋਸੈਸ। ਔਰ ਇਹ ਕੋਈ ਭਾਵੇਂ ਇਹ ਰਿਲੀਜੀਅਸ ਬੁੱਕ ਨਹੀਂ ਹੈ ਪਰ ਇਹਦੇ 'ਤੇ ਬਹੁਤ ਪ੍ਰੈਸ਼ਰ ਹੈ। ਇਸ ਲਈ ਅਸੀਂ ਜਿਹੜਾ ਵੀ ਨੀਡ ਐਕਸਪਰਟਸ ਫਰੋਮ ਦਾ, ਸਾਨੂੰ ਇੰਗਲਿਸ਼, ਪੰਜਾਬੀ, ਗੁਰਬਾਣੀ ਦੇ ਐਕਸਪਰਟ ਚਾਹੀਦੇ ਨੇ, ਉਹ ਸਾਡੇ ਕੋਲ ਨਹੀਂ ਨੇ। ਔਰ ਆਲਰੇਡੀ ਯੂਨੀਵਰਸਿਟੀਜ਼ ਫੇਸਿੰਗ ਸ਼ਾਰਟੇਜ ਆਫ ਫੰਡਸ। ਹੁਣ ਕੋਈ ਨਵਾਂ ਨਹੀਂ ਲਿਖਣਾ ਹੈ, ਆਲਰੇਡੀ ਐਗਜ਼ਿਸਟਿੰਗ ਹੈ, ਉਸ ਦੇ ਵਿੱਚ ਜਿਹੜਾ ਥੋੜ੍ਹੀਆਂ ਬਹੁਤ ਜਿਹੜੀਆਂ ਚੇਂਜਸ ਨੇ ਉਹ ਲੇਕਿਨ ਕਿਉਂਕਿ ਜਦੋਂ ਤੱਕ ਮਹਾਨ ਕੋਸ਼ ਕਾਇਮ ਹੈ, RSS ਦਾ ਏਜੰਡਾ ਸਿੱਖਾਂ ਨੂੰ ਹਿੰਦੂਆਂ 'ਚ ਜਜ਼ਬ ਕਰਨ ਦਾ, 1999 'ਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਰਾਹੀਂ ਆਪਣੀਆਂ ਨਾਗਪੁਰ ਦੀਆਂ ਕਿਤਾਬਾਂ ਛਪਵਾਈਆਂ। ਸੋ ਇਸ ਹੱਦ ਤੱਕ ਪੈਨੀਟ੍ਰੇਸ਼ਨ ਹੈ। ਔਰ ਅਸੀਂ ਜਿੱਦਾਂ ਨੇ ਜ਼ਿਕਰ ਕੀਤਾ ਸੀ 30 ਅਗਸਤ ਨੂੰ ਕਿ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਦਾ ਮੈਂ ਜ਼ਿਕਰ ਕੀਤਾ, ਔਰ ਅੱਜ ਹੀ ਜਦੋਂ ਮੈਂ ਖਬਰ ਦੇਖੀ ਮੈਂ ਕਿਹਾ ਕਿ ਭਾਈ ਆ ਪਟਿਆਲੇ 'ਚ ਬੈਠ ਕੇ ਇਹ ਕੁਛ ਹੋ ਰਿਹਾ ਔਰ ਸਿੱਖਾਂ ਦਾ ਸਿੱਖ ਪਤਾ ਨਹੀਂ
किस गफलत की नींद सुते हुए हैं। जी डॉक्टर साहब, हम अपने व्यूअर्स का मैसेज लेने हैं। क्वासर अब्बास जी आए ने, ये कहते हैं कि मैं आपका प्रोग्राम बहुत ज़्यादा देखता हूँ। और सोन माइल जी कहते हैं कि फतेह बुलाते हैं। और जुबेर जी भी आए ने। और जतिंदर सिंह जी कहते हैं वाहिगुरू जी का खालसा वाहिगुरू जी की फतेह। और जुबेर जी कहते हैं कि डॉक्टर साहब इंडिया ने जंग की मुकम्मल तैयारी कर ली है और कश्मीर और पंजाब बॉर्डर पर इंडिया की फ़ौज पहुँच चुकी है। ना कश्मीर इंडिया का है ना पंजाब इंडिया का, लेकिन फिर भी इंडिया की फौज। और हाँ जी देखो जुबैर साहब, ये काफ़ी इस गल दियां पॉसिबिलिटीज़ ने कि 2024 दियां इलैक्शनां तो पहला, क्योंकि इस वेले मोदी का ग्राफ थले है, लेटेस्ट सर्वे भी पॉइंट आउट करता है, कोई ना कोई ये शरारत कर सकते हैं पर मूँह दिखाणगे। बिल्कुल। गविंदर सिंह जी कहते नेवर फॉरगेट 84 एंड ऑलवेज वॉच टीवी 84, ऑलवेज स्टैंड फॉर खालसान, खालसा जिंदाबाद। एंड इसी तरह मैसेज है सिंह जी कहते फतेह बुलाते हैं। और गुरमील सिंह जी एवरीडे आते हैं और फतेह बुलाते हैं और गुड कमेंट चढ़ती कला वाले आते हैं और खालसा जिंदाबाद कहते हैं। रेफरेंडम बारे भी कहते हैं। और इसी तरह गुरमुख जी भी सानू फतेह बुलाते हैं। बलजीत सिंह जी भी, बलजीत वरैत जी भी फतेह बुलाते हैं। और इसी तरह सुखदेव सिंह जी भी फतेह बुलाते हैं। जसकीरत सिंह जी कहते वाहिगुरू खालसा फतेह, वाहिगुरू जी तुहाडी सब दी चढ़दी कला करन जो खालसा वास्ते जूझ रहे हैं। वाहिगुरू जी तुहाडी सब दी लंबी उम्र करन। टुडे इज 1 सितंबर। बहुत आई थिंक उन्होंने गलत लिखा है, अगस्त 31 लिखा है, दैट्स व्हाई। ओके, अगस्त बनाया है, उन्होंने अगस्त लिखा है मैं अपनी टीम ने, सो दैट्स व्हाई। मैं क्या इन्होंने क्यों लिखा है, जस्ट आई ओके। सो अमरजीत सैनी फतेह बुलाते हैं। और फिर इसी तरह बलविंदर सिंह कहते हैं वो भी सानू सत श्री अकाल फतेह बुलाते हैं। बलविंदर सिंह जी कहते पंजाब के हर एक मसले का हल है आज़ादी। सिंह गर्चा जी खालसा जिंदाबाद, ऑल अबाउट ट्रूथ एंड सिखिज्म जी फतेह बुलाते हैं। और मनजीत सिंह मिठारो जी भी आए हैं और फतेह बुलाते हैं और कहते हैं टीवी 84 जिंदाबाद, खालसा जिंदाबाद। बहुत शुक्रिया। और इसी तरह कहते हैं कि 3 खालिस्तान मस्ट बी इन ऑलवेज, सिखां का कोई चारा नहीं, कोई भी बिना खालिस्तान के हल नहीं है, खालसा जिंदाबाद। और बलविंदर सिंह ने पंजाब में रेफरेंडम करवाओ तो खालसा बनाओ। सो इसी तरह गुरमीत सिंह जी पंजाब का हल आज़ादी है। और गुरमीत सिंह जी कहते पंजाब नो पार्ट ऑफ आई थिंक कहते इंडिया। बलकार सिंह कहते हैं कि फतेह बुलाते हैं। और अवतार सिंह जी राज बिना ना धर्म चले हैं, धर्म बिना सब दले मले हैं। इको हल है अपना घर खालसा, नहीं तो ये ना बहुत बुरा हाल करना पंजाब का। यस। और इसी तरह साढ़े को मैसेज है गुरमीत सिंह जी भी फतेह बुलाते हैं। गोविंदर सिंह जी सपोर्ट रेफरेंडम, सपोर्ट टीवी 84 खालसा जिंदाबाद। और इसी तरह मैसेज आएगा साढ़े को सुखदेव सिंह जी भी फतेह बुलाते हैं और खालसा जिंदाबाद कहते हैं। और निहंग सिंह जी भी आए ने और गुरमीत सिंह खालसा जिंदाबाद। और इसी तरह अमरजीत सिंह जी भी खालसा जिंदाबाद। इंदरजीत सिंह संधू खालसा जिंदाबाद कहते हैं। और इसी तरह साढ़े को रीमो निहाल भी फतेह बुलाते हैं। मेरा ख्याल है वक्त भी हो रहा है। ਅੱਜ ਫੇਸਬੁੱਕ ਤੇ ਜਿਹੜਾ ਫਤਿਹ ਵਾਲੇ ਸਾਡੇ ਵੀਰ ਭੈਣਾਂ ਨੇ ਬੌਬ ਸਿੰਘ, ਉਹ ਸਾਰੀ ਟੀਮ ਨੂੰ ਉਹਨਾਂ ਨੇ ਫਤਿਹ ਬੁਲਾਈ ਹੈ। ਬੌਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ ਵੀ ਫਤਿਹ ਅਰਜ਼ ਕਰਦੇ ਨੇ। ਜਗਤਾਰ ਸਿੰਘ ਜੌਹਰ ਕਹਿੰਦੇ ਨੇ ਡਾਕਟਰ ਸਾਹਿਬ ਬਾਦਲਾਂ ਨੂੰ ਪਤਾ ਹੈ ਵੀ ਤਿਹਾੜ ਜੇਲ੍ਹ ਬੜੀ ਔਖੀ ਹੈ, ਨਾਲੇ ਸਾਰੇ 5 ਤਾਰਾ ਹੋਟਲ ਗਏ। बिल्कुल ये सारे काने किते हुए ने और इसलिए ये बिल्कुल उन्होंने लाइन टो करते हैं। अच्छा। टोनी ढींडसा, सतनाम सिंह संधू लिखते हैं ਤੁਹਾਨੂੰ भी उन्होंने फतेह बुलाई है, नाल कहा भी यू आर डूइंग ग्रेट जॉब, वाहिगुरू ਤੁਹਾਨੂੰ चढ़ती कला बख्शन। बहुत बहुत शुक्रिया संधू साहब। लखबीर रंगड़, राजविंदर सिंह, सोहन सिंह मायल और दीप सिंह कहते हैं मनजिंदर सरसे का हाल धोबी दी कुत्ती वर्गा होएगा। बिल्कुल। और बाकी हाँ जी डॉक्टर साहब थोड़ा बहुत बहुत शुक्रिया, अपने व्यूअर्स का बहुत बहुत शुक्रिया। और इतने अपने व्यूअर्स को लेने इजाजत। व्यूअर्स सारे प्रोग्राम का समय इतने मुकदा, तुसीं अपना राय ते सुझाव सानू भेजना भुलना साडे इस पते ते SOS@tv84.tv ते असीं अपना प्रोग्राम लैके फिर दोबारा तुहाडे सामने मुकावांगे। तद तक ले मैनू ते अपना सुना गया दो देखती रही TV4 बुला दे फतेह। वाहिगुरू जी का खालसा वाहिगुरू जी की फतेह। रब राखा।